ਵੇਖੋ ਜਾਂ ਤੇ ਮੰਨ ਕੇ ਚੱਲੋ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਹਾਈ ਕੋਰਟ ਨੂੰ ਨਹੀਂ ਮੰਨਦੇ, ਜਾਂ ਸੈਂਟਰ ਸਰਕਾਰ ਦੇ ਨੁਮਾਇੰਦੇ ਹਾਈ ਕੋਰਟ ਨੂੰ ਨਹੀਂ ਮੰਨਦੇ। ਜੇਕਰ ਤੇ ਸੈਂਟਰ ਸਰਕਾਰ ਦੇ ਬੰਦਿਆਂ ਨੂੰ ਪੁੱਛੀਦਾ ਵੀ ਤੁਸੀਂ ਦੱਸੋ ਐਨਐਸਏ ਕਾਹਦੇ ਵਾਸਤੇ ਲਾਈ, ਉਹ ਕਹਿੰਦੇ ਪੰਜਾਬ ਸਰਕਾਰ ਨੇ ਲਾਈ ਹੈ। ਪੰਜਾਬ ਸਰਕਾਰ ਨੂੰ ਪੁੱਛੀਦਾ, ਪੰਜਾਬ ਸਰਕਾਰ ਕਹਿੰਦੀ ਆ ਵੀ ਸੈਂਟਰ ਸਰਕਾਰ ਨੇ ਲਾਈ ਹੈ। ਇਹਨਾਂ ਨੂੰ ਆਪ ਲਾਉਣ ਵਾਲਿਆਂ ਨੂੰ ਨਹੀਂ ਪਤਾ ਵੀ ਐਨਐਸਏ ਲਾਈ ਕਿੰਨੇ। ਇਹ ਦੋਹਰੇ ਮਾਪਦੰਡ ਆ, ਦੋਹਰੇ ਕਾਨੂੰਨ ਆ ਸਿੱਖਾਂ ਵਾਸਤੇ। ਸਿੱਖਾਂ ਨੂੰ ਇਹ ਸਮਝਦੇ ਹੀ ਕੁਝ ਨਹੀਂ ਇਸ ਦੇਸ਼ ਦੇ ਵਿੱਚ। ਕਿਤੇ ਵੀ ਮੰਨ ਕੇ ਚਲੋ ਕੋਈ ਸਿੱਖਾਂ ਦੀ ਹੱਕ ਦੀ ਗੱਲ ਹੁੰਦੀ ਆ, ਸੱਚ ਦੀ ਗੱਲ ਹੁੰਦੀ ਆ, ਉੱਥੇ ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ ਦੇ ਇਸਲਾਮ ਸਾਡੇ ਤੇ ਲੱਗ ਜਾਂਦੇ ਆ। ਅਮਰਤਪਾਲ ਸਿੰਘ ਦੀ ਜਿਹੜੀ ਪੈਰੋਲ ਰੱਦ ਕੀਤੀ ਗਈ ਹੈ, ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ? ਪੈਰੋਲ ਰੱਦ ਕਰਨ ਦਾ ਇੱਕੋ ਇੱਕ ਕਾਰਨ ਹੈ ਵੀ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਵਾ ਵੀ ਅਮਰਤਪਾਲ ਕਿਤੇ ਅੱਗੇ ਨਾ ਆ ਜਾਏ, ਇਸ ਕਰਕੇ ਉਹਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਇਹਦੇ ਵਿੱਚ ਸੈਂਟਰ ਦੀ ਵੀ ਮਿਲੀ ਭੁਗਤ ਆ। ਇਹਨੂੰ ਆਪਾਂ ਸੈਂਟਰ ਨੂੰ ਬਾਹਰ ਨਹੀਂ ਕੱਢ ਸਕਦੇ ਵੀ ਪੰਜਾਬ ਗਵਰਨਮੈਂਟ ਨੂੰ ਹਾਈ ਕੋਰਟ ਨੇ ਕਹਿਤਾ ਤੇ ਆਪਾਂ ਕਹਿ ਦਈਏ ਵੀ ਪੰਜਾਬ ਗਵਰਨਮੈਂਟ ਕੱਲੀ ਇਨਵੋਲਵ ਆ। 50-50 ਆ। 50% ਉਹ ਵੀ ਕੰਮ ਕਰ ਰਹੇ ਆ, 50% ਇਹ ਵੀ ਕੰਮ ਕਰ ਰਹੇ ਆ। 1947 ਤੋਂ ਬਾਅਦ ਅੱਜ ਤੱਕ ਸਾਡੇ ਨਾਲ ਇਹ ਸਿੱਖਾਂ ਦੇ ਨਾਲ ਇਸ ਦੇਸ਼ ਦੇ ਵਿੱਚ ਵਿਤਕਰਾ, ਸਾਡੇ ਗਾਤਰਿਆਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ, ਸਾਡੇ ਸ੍ਰੀ ਸਾਹਿਬ ਤੇ ਟਿੱਪਣੀ ਕੀਤੀ ਜਾਂਦੀ। ਐਸਜੀਪੀਸੀ ਚੁੱਪ ਕਿਉਂ, ਬੋਲ ਕਿਉਂ ਨਹੀਂ ਰਹੀ? ਇਹ ਤੇ ਐਜੀਪੀਸੀ ਵੇਖੋ ਇੱਕ ਧੜੇ ਦੀ ਬਣ ਕੇ ਰਹਿ ਗਈ ਹੈ। ਜੇ ਤੇ ਕੁਝ ਬਾਦਲਾਂ ਤੇ ਹੁੰਦਾ ਫਿਰ ਤੇ ਬੁੜਕ ਬੁੜਕ ਕੇ ਬੋਲਣਗੇ। ਅੰਗਰੇਜ਼ ਸਾਡੇ ਉੱਪਰ ਜ਼ੁਲਮ ਹੈ ਇਸ ਕਰਕੇ ਨਹੀਂ ਕਰਦਾ ਵੀ ਮੰਨ ਕੇ ਚਲੋ ਵੀ ਇਹਨਾਂ ਦੇ ਬੰਦੇ ਮਾਰ ਦਈਏ, ਜਿਹੜੇ ਸੰਘਰਸ਼ੀ ਸੀ ਉਹਨਾਂ ਨੂੰ ਡੇਗ ਦਈਏ। ਅੰਗਰੇਜ਼ ਕਈ ਵਾਰ ਸਾਡੇ ਉੱਪਰ ਇਸ ਕਰਕੇ ਵੀ ਜ਼ੁਲਮ ਕਰਦਾ ਸੀ ਵੀ ਆੜੇ 5-7 ਅੱਗੇ ਲੱਗੇ, ਇਹਨਾਂ ਨੂੰ ਕੁੱਟ ਦਾਂਗੇ, ਇਹਨਾਂ ਦੇ ਪੁੜੇ ਸੇਕ ਦਾਂਗੇ, ਇਹਨਾਂ ਦੇ ਲਾਸ਼ਾਂ ਪਾ ਦਾਂਗੇ, ਤੇ ਇਹਨਾਂ ਦੇ ਮਗਰਲੇ ਜਿਹੜੇ ਟੱਬਰ ਟੀਂਡ ਪਰਿਵਾਰ ਆ ਤੇ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਆ ਉਹ ਡਰ ਕੇ ਘਰਾਂ ਦੇ ਵਿੱਚ ਬਹਿ ਜਾਣਗੇ। ਮਤਲਬ ਪੈਂਥੜਾ ਉਹੀ ਅੱਜ ਵੀ ਚੱਲ ਰਿਹਾ। ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੇ ਸਬੰਧ ਵਿੱਚ ਹਾਈ ਕੋਰਟ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਟੀਸ਼ਨ ਪਾਈ ਗਈ, ਰੋਕ ਕੀਤਾ ਗਿਆ ਹਾਈ ਕੋਰਟ ਦਾ, ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜਿਹੜਾ ਪੈਰੋਲ ਨੂੰ ਲੈ ਕੇ ਰਿਪਲਾਈ ਆਇਆ, ਇਹਦੇ ਉੱਪਰ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਵੱਡੇ ਸਵਾਲੀਏ ਚਿੰਨ੍ਹ ਚੁੱਕੇ ਜਾ ਰਹੇ ਨੇ। ਪੰਜਾਬ ਸਰਕਾਰ ਦੇ ਵੱਲੋਂ ਪੈਰੋਲ ਆ ਜਿਹੜੀ ਰੱਦ ਕਰ ਦਿੱਤੀ ਗਈ ਹੈ, ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਵਾਰਸ ਪੰਜਾਬ ਦੇ ਨਾਲ ਸੰਬੰਧਿਤ ਨੇ ਭਾਈ ਚਮਕੌਰ ਸਿੰਘ, ਗੱਲਬਾਤ ਕਰਦੇ ਬਾਈ। ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਅਮਰਤਪਾਲ ਸਿੰਘ ਨੂੰ ਜਿੱਤ ਦਾ ਫਤਵਾ ਦਿੱਤਾ ਸੀ। ਖਡੂਰ ਸਾਹਿਬ ਤੋਂ ਐਮਪੀ ਨੇ, ਹਾਲ ਦੇ ਵਿੱਚ ਚਾਹੇ ਉਹ ਐਨਐਸਏ ਦੇ ਅਧੀਨ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਸਜ਼ਾ ਅਧੀਨ ਹੋਵੇ ਕੋਈ ਵੀ ਸ਼ਖਸ, ਤਾਂ ਉਹਦਾ ਇੱਕ ਅਧਿਕਾਰ ਹੁੰਦਾ ਪੈਰੋਲ ਲੈਣਾ। ਜਿਸ ਹਿਸਾਬ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪੈਰੋਲ ਰੱਦ ਕਰ ਦਿੱਤੀ ਗਈ ਹੈ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਵੇਖੋ ਜੀ, ਇਹ ਸ਼ਰੇਆਮ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਦੇ ਨਾਲ ਮੈਂ ਧੱਕੇਸ਼ਾਹੀ ਸਮਝਾਂਗਾ। ਕੱਲਾ ਭਾਈ ਅਮਰਤਪਾਲ ਸਿੰਘ ਦੀ ਨਾਲ ਧੱਕੇਸ਼ਾਹੀ ਨਹੀਂ ਆ, ਇਹ ਖਡੂਰ ਸਾਹਿਬ ਦੇ ਲੋਕ, ਜਿਨ੍ਹਾਂ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਫਤਵਾ ਦਿੱਤਾ, ਜਤਾਇਆ, ਉਹਨਾਂ ਲੋਕਾਂ ਦੇ ਨਾਲ ਵੀ ਬਹੁਤ ਵੱਡੇ ਪੱਧਰ ਤੇ ਇਹ ਧੱਕਾ ਕੀਤਾ ਜਾ ਰਿਹਾ, ਬੇਇਨਸਾਫੀ ਕੀਤੀ ਜਾ ਰਹੀ ਹੈ। ਖਡੂਰ ਸਾਹਿਬ ਹਲਕੇ ਦੇ ਵਿੱਚੋਂ 4 ਲੱਖ ਤੋਂ ਵੱਧ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਪੈਂਦੀਆਂ, ਤੇ ਪੰਜਾਬ ਦੇ 13 ਹਲਕਿਆਂ ਦੇ ਵਿੱਚੋਂ ਇਹ ਸਭ ਤੋਂ ਪਹਿਲੇ ਨੰਬਰ ਤੇ ਹਲਕਾ ਆਇਆ ਵੀ ਜਿਹਦੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ, ਤੇ ਸਭ ਤੋਂ ਵੱਧ ਵੋਟ ਵੀ ਭਾਈ ਅਮਰਤਪਾਲ ਸਿੰਘ ਨੂੰ ਪਈ ਆ ਪੂਰੇ ਪੰਜਾਬ ਭਰ ਦੇ ਵਿੱਚੋਂ। ਪਰ ਫਿਰ ਵੀ ਇੱਕ ਨੰਬਰ ਦਾ ਐਮਪੀ ਹੋਵੇ ਜਿਹਨੂੰ ਵੋਟ ਵੀ ਸਭ ਤੋਂ ਵੱਧ ਮਿਲਦੀ ਹੈ, ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਇਲੈਕਸ਼ਨ ਦੇ ਚਰਚੇ ਹੁੰਦੇ ਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਪੋਰਟ ਮਿਲਦੀ ਹੈ, ਖਾਸ ਕਰਕੇ ਮਾਝੇ ਦੀ ਧਰਤੀ ਤੋਂ ਵੱਡੇ ਪੱਧਰ ਤੇ ਸਪੋਰਟ ਮਿਲਦੀ ਆ। ਪਰ ਫਿਰ ਵੀ ਇਸ ਹਲਕੇ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਉਣ ਦੀ ਇਜਾਜ਼ਤ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ। ਹਾਲਾਂਕਿ ਹਾਈ ਕੋਰਟ ਇਹ ਵੀ ਗੱਲ ਕਹਿ ਰਿਹਾ ਵਾ ਵੀ ਇਹਦੇ ਵਿੱਚ ਪੰਜਾਬ ਸਰਕਾਰ ਜਵਾਬ ਦੇਵੇ। ਪੰਜਾਬ ਸਰਕਾਰ ਨੇ ਐਨਐਸਏ ਲਾਈ ਆ, ਪੰਜਾਬ ਸਰਕਾਰ ਜਵਾਬ ਦੇਵੇ। ਤੇ ਪੰਜਾਬ ਸਰਕਾਰ ਦੇ ਕੋਲੋਂ ਜਦੋਂ ਵੀ ਅਸੀਂ ਕਈ ਇਹਨਾਂ ਦੇ ਨੁਮਾਇੰਦਿਆਂ ਨੂੰ ਰਸਤੇ ਦੇ ਵਿੱਚ ਘੇਰ ਕੇ ਸਵਾਲ ਵੀ ਕੀਤੇ ਆ, ਪੁੱਛਿਆ ਵੀ ਆ ਵੀ ਤੁਸੀਂ ਦੱਸੋ ਕਾਹਦੇ ਵਾਸਤੇ ਤੁਸੀਂ ਐਨਐਸਏ ਲਾਈ ਆ, ਤੇ ਐਨਐਸਏ ਤੁਸੀਂ ਤੋੜ ਕਿਉਂ ਨਹੀਂ ਰਹੇ, ਤੇ ਉਹਨਾਂ ਦਾ ਇਹ ਜਵਾਬ ਹੁੰਦਾ ਵੀ ਐਨਐਸਏ ਸੈਂਟਰ ਸਰਕਾਰ ਨੇ ਲਾਈ ਆ। ਤੇ ਜਿਹੜਾ ਹਾਈ ਕੋਰਟ ਆ, ਵੇਖੋ ਜਾਂ ਤੇ ਮੰਨ ਕੇ ਚੱਲੋ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਹਾਈ ਕੋਰਟ ਨੂੰ ਨਹੀਂ ਮੰਨਦੇ, ਜਾਂ ਸੈਂਟਰ ਸਰਕਾਰ ਦੇ ਨੁਮਾਇੰਦੇ ਹਾਈ ਕੋਰਟ ਨੂੰ ਨਹੀਂ ਮੰਨਦੇ। ਜੇਕਰ ਤੇ ਸੈਂਟਰ ਸਰਕਾਰ ਦੇ ਬੰਦਿਆਂ ਨੂੰ ਪੁੱਛੀਦਾ ਵੀ ਤੁਸੀਂ ਦੱਸੋ ਐਨਐਸਏ ਕਾਹਦੇ ਵਾਸਤੇ ਲਾਈ, ਉਹ ਕਹਿੰਦੇ ਪੰਜਾਬ ਸਰਕਾਰ ਨੇ ਲਾਈ ਹੈ। ਪੰਜਾਬ ਸਰਕਾਰ ਨੂੰ ਪੁੱਛੀਦਾ, ਪੰਜਾਬ ਸਰਕਾਰ ਕਹਿੰਦੀ ਆ ਵੀ ਸੈਂਟਰ ਸਰਕਾਰ ਨੇ ਲਾਈ ਹੈ। ਮੈਨੂੰ ਮਤਲਬ ਇਹਨਾਂ ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਆ ਵੀ ਇਹਨਾਂ ਦੀ ਸਮਝ ਨਹੀਂ ਲੱਗਦੀ
ਵੀ ਇਹ ਇਹਨਾਂ ਨੂੰ ਆਪ ਲਾਉਣ ਵਾਲਿਆਂ ਨੂੰ ਨਹੀਂ ਪਤਾ ਵੀ ਐਨਐਸਏ ਲਾਈ ਕਿੰਨੇ ਆ, ਵੀ ਫਿਰ ਕੋਈ ਬਾਹਰੋਂ ਕੋਈ ਵਿਦੇਸ਼ੀ ਤਾਕਤ ਨੇ ਐਨਐਸਏ ਲਾਤੀ ਹੈ। ਪੈਰੋਲ ਰੱਦ ਕਰਨ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਰਿਪਲਾਈ ਦਿੱਤਾ, ਉਹਨਾਂ ਨੇ ਜਿਹੜੀ ਇਹਦੀ ਦਲੀਲ ਦਿੱਤੀ ਹੈ ਕੋਰਟ ਦੇ ਵਿੱਚ ਕਿ ਇਹਦੇ ਨਾਲ ਜਿਹੜਾ ਪੰਜਾਬ ਦਾ ਮਾਹੌਲ ਹੈ ਵਿਗੜ ਸਕਦਾ ਹੈ ਪੈਰੋਲ ਦੇਣ ਦੇ ਨਾਲ। ਨਹੀਂ, ਪੈਰੋਲ ਦੇਣ ਦੇ ਨਾਲ ਕਿਸ ਤਰ੍ਹਾਂ ਮਾਹੌਲ ਵਿਗੜ ਸਕਦਾ? ਵੇਖੋ ਜੀ, ਮੈਂ ਜੰਮੂ ਕਸ਼ਮੀਰ ਦੀ ਧਰਤੀ ਦੀ ਗੱਲ ਕਰਾਂ, ਉੱਥੋਂ ਦਾ ਐਮਪੀ ਰਸੀਦ ਆ ਤੇ ਜੰਮੂ ਕਸ਼ਮੀਰ ਦੇ ਜਿਹੜੇ ਹਾਲਾਤ ਇਸ ਟਾਈਮ ਆਪਾਂ ਜਾਣ ਸਕਦੇ ਹਾਂ ਵੀ ਕੀ ਆ। ਉੱਥੇ ਹਥਿਆਰਬੰਦ ਸੰਘਰਸ਼ ਵੀ ਚੱਲਦਾ, ਆਏ ਦਿਨ ਉੱਥੇ ਕੋਈ ਨਾ ਕੋਈ ਫੌਜੀ, ਕੋਈ ਨਾ ਕੋਈ ਮੰਨ ਕੇ ਚਲੋ ਜਿਹੜਾ ਆਪਣਾ ਸੰਘਰਸ਼ ਉਹ ਕਸ਼ਮੀਰ ਦੀ ਆਜ਼ਾਦੀ ਵਾਸਤੇ ਲੜ ਰਿਹਾ ਉਹ ਵੀ ਸ਼ਹੀਦ ਹੁੰਦਾ ਵਾ, ਇੱਧਰੋਂ ਫੌਜੀ ਵੀ ਮੁਕਾਬਲੇ ਦੇ ਵਿੱਚ ਮਾਰੇ ਜਾਂਦੇ ਆ। ਪਰ ਫਿਰ ਵੀ ਮੰਨ ਕੇ ਚੱਲੋ ਵੀ ਜੰਮੂ ਕਸ਼ਮੀਰ ਦੀ ਧਰਤੀ ਦਾ ਜਿਹੜਾ ਰਸੀਦ ਆ ਉਹਨੂੰ ਪੈਰੋਲ ਮਿਲ ਜਾਂਦੀ ਆ। ਹਾਲਾਂਕਿ ਜੰਮੂ ਕਸ਼ਮੀਰ ਦੇ ਨਾਲੋਂ ਤੇ ਕਈ ਗੁਣਾ ਜਿਹੜਾ ਇੱਥੋਂ ਦਾ ਪੰਜਾਬ ਦਾ ਮਾਹੌਲ ਬਹੁਤ ਸ਼ਾਂਤਮਈ ਆ, ਸਹਿਜਮਈ ਆ। ਇੱਥੋਂ ਦੇ ਲੋਕ ਬੜੇ ਸਿਆਣੇ ਆ। ਵੇਖੋ, ਅਸੀਂ ਐਮਪੀ ਭਾਈ ਅਮਰਤਪਾਲ ਸਿੰਘ ਦੀ ਇਲੈਕਸ਼ਨ ਲੜੀ, ਇਲੈਕਸ਼ਨ ਵੀ ਐਡੇ ਸਾਫ਼ ਸੁਥਰੇ ਢੰਗ ਦੇ ਨਾਲ, ਇੰਨੇ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੂੰ ਐਮਪੀ ਬਣਾਇਆ ਤੇ ਵੋਟਾਂ ਵੀ ਸਭ ਤੋਂ ਵੱਧ ਪਈਆਂ। ਵੇਖੋ, ਇਲੈਕਸ਼ਨ ਲੜਦੇ ਦੌਰਾਨ ਕਈ ਹਲਕਿਆਂ ਦੇ ਵਿੱਚ ਮਾਹੌਲ ਭੜਕ ਗਿਆ, ਕਈ ਹਲਕਿਆਂ ਦੇ ਵਿੱਚ ਲੜਾਈਆਂ ਹੋ ਗਈਆਂ, ਕਤਲ ਹੋ ਗਏ, ਪਰ ਸਾਡੀ ਇਲੈਕਸ਼ਨ ਦੇ ਵਿੱਚ ਨਾ ਕੋਈ ਇੱਕ ਵੀ ਲੜਾਈ ਹੁੰਦੀ ਹੈ ਤੇ ਨਾ ਹੀ ਕੋਈ ਮੰਨ ਕੇ ਚਲੋ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ। ਬੜੇ ਪ੍ਰੇਮ ਪਿਆਰ ਦੇ ਨਾਲ ਲੋਕਾਂ ਨੂੰ ਭਾਈ ਸਾਹਿਬ ਬਾਰੇ ਦੱਸਿਆ ਜਾਂਦਾ ਵੀ ਸਾਡੀ ਕੌਮ ਦਾ ਯੋਧਾ ਭਾਈ ਅਮਰਤਪਾਲ ਸਿੰਘ ਜਿਹਨੇ ਨੌਜਵਾਨੀ ਨੂੰ ਨਸ਼ਾ ਛਡਾਇਆ, ਨੌਜਵਾਨੀ ਨੂੰ ਗੁਰੂ ਦੇ ਨਾਲ ਜੋੜਿਆ। ਉਦੋਂ ਅਸੀਂ ਮੰਨ ਕੇ ਚਲੋ ਵੀ ਇਲੈਕਸ਼ਨ ਦੇ ਵਿੱਚ ਵੀ ਸਾਡਾ ਮਾਹੌਲ ਨਹੀਂ ਖਰਾਬ ਅਸੀਂ ਹੋਣ ਦਿੱਤਾ। ਫਿਰ ਅਸੀਂ ਤਰਨਤਾਰਨ ਦੀ ਇਲੈਕਸ਼ਨ ਲੜੀ ਆ, ਆੜੀ ਜਿਮਣੀ ਚੋਣ ਦੇ ਵਿੱਚ ਵੀ ਬੜੇ ਸ਼ਾਂਤਮਈ ਢੰਗ ਦੇ ਨਾਲ, ਬੜੇ ਵਧੀਆ ਤਰੀਕੇ ਦੇ ਨਾਲ ਜਿੰਨਾ ਵੀ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਅਸੀਂ ਸਿਰ ਮੱਥੇ ਮੰਨਿਆ। ਚਮਕੌਰ ਸਿੰਘ, ਉਦੋਂ ਵੀ ਮਾਹੌਲ ਨਹੀਂ ਖਰਾਬ ਹੋਇਆ। ਇਹਦੇ ਵਿੱਚ ਇਹ ਗੱਲ ਦੱਸਿਓ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਗੱਲ ਕੀਤੀ ਕਿ ਜਿਹੜੇ ਅਬਦੁਲ ਰਸ਼ੀਦ ਨੇ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਨੇ, ਚਾਹੇ ਜਵਾਪਾ ਦੇ ਕੇਸ ਦੇ ਅਧੀਨ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਉਹਨਾਂ ਨੂੰ ਸਰਦਰੁੱਤ ਇਜਲਾਸ ਦੇ ਮੱਦੇਨਜ਼ਰ ਪੈਰੋਲ ਤਾਂ ਦੇ ਦਿੱਤੀ ਜਾਂਦੀ ਹੈ, ਪਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਹੈ, ਆਮ ਆਦਮੀ ਪਾਰਟੀ ਦਾ ਕਾਰਜਕਾਲ ਹੈ, ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ, ਤਾਂ ਕੀ ਲੱਗਦਾ ਕਿ ਫਿਰ ਜਿਹੜੀ ਅਮਰਤਪਾਲ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਗਈ, ਦੂਜੇ ਪਾਸੇ ਜੰਮੂ ਕਸ਼ਮੀਰ ਦੀ ਧਰਤੀ ਤੇ ਜਿਹੜੀ ਸਰਕਾਰ ਦੇ ਹੁੰਦਿਆਂ ਹੋਇਆਂ ਉਹਨਾਂ ਨੂੰ ਸਰਦਰੁੱਤ ਇਜਲਾਸ ਦੇ ਵਿੱਚ ਬੋਲਣ ਨੂੰ ਲੈ ਕੇ ਪੈਰੋਲ ਦੇ ਦਿੱਤੀ ਗਈ ਹੈ, ਦੋਨਾਂ ਦੇ ਵਿੱਚ ਕੀ ਮੰਨਿਆ ਜਾਵੇ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਰਵੱਈਆ ਹੈ ਜਾਂ ਜਿਹੜੀ ਫਿਰ ਜੰਮੂ ਕਸ਼ਮੀਰ ਦੇ ਉੱਥੋਂ ਦੇ ਸੱਤਾ ਦੇ ਉੱਪਰ ਕਾਬਜ਼ ਲੋਕ ਹੈ, ਦੋਨਾਂ ਦੀ ਸੋਚ ਦੇ ਵਿੱਚ ਅੰਤਰ ਮੰਨੀਏ? ਬਿਲਕੁਲ ਜੀ, ਵੇਖੋ ਇਹ ਦੋਹਰੇ ਮਾਪਦੰਡ ਆ, ਦੋਹਰੇ ਕਾਨੂੰਨ ਆ ਸਿੱਖਾਂ ਵਾਸਤੇ। ਸਿੱਖਾਂ ਨੂੰ ਇਹ ਸਮਝਦੇ ਹੀ ਕੁਝ ਨਹੀਂ ਇਸ ਦੇਸ਼ ਦੇ ਵਿੱਚ। ਕਿਤੇ ਵੀ ਮੰਨ ਕੇ ਚਲੋ ਕੋਈ ਸਿੱਖਾਂ ਦੀ ਹੱਕ ਦੀ ਗੱਲ ਹੁੰਦੀ ਆ, ਸੱਚ ਦੀ ਗੱਲ ਹੁੰਦੀ ਆ, ਉੱਥੇ ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ ਦੇ ਇਸਲਾਮ ਸਾਡੇ ਤੇ ਲੱਗ ਜਾਂਦੇ ਆ। ਪਰ ਦੂਜੇ ਪਾਸੇ ਮੈਂ ਮੁਸਲਮਾਨ ਕੌਮ ਦੀ ਗੱਲ ਕਰਾਂ, ਉਹ ਇੱਕ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰ ਰਿਹਾ, ਕੌਮ ਦੀ ਅਗਵਾਈ ਕਰ ਰਿਹਾ ਉਹ ਰਸੀਦ ਇਸ ਟਾਈਮ ਪਾਰਲੀਮੈਂਟ ਦੇ ਵਿੱਚ। ਉੱਥੇ ਜਾ ਕੇ ਬੜਾ ਉੱਚੀ ਆਵਾਜ਼ ਦੇ ਵਿੱਚ ਉਹ ਬੋਲਦਾ, ਉਹ ਦੱਸਦਾ ਵੀ ਆ ਲੋਕਾਂ ਨੂੰ ਵੀ ਜਿਹੜਾ ਜੰਮੂ ਕਸ਼ਮੀਰ ਦੇ ਬਾਰੇ ਤੁਸੀਂ ਸੋਚਦੇ ਹੋ ਸੈਂਟਰ ਸਰਕਾਰ, ਉਹ ਕਹਿੰਦਾ ਵੀ ਜੰਮੂ ਕਸ਼ਮੀਰ ਦਾ ਜਿਹੜਾ ਵੀ ਕੋਈ ਹੱਕ ਆ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੇ ਕੋਲ ਆ। ਉਹ ਕਹਿੰਦਾ ਵੀ ਅਸੀਂ ਮੋਢਿਆਂ ਤੇ ਲਾਸ਼ਾਂ ਚੁੱਕਦੇ ਥੱਕ ਗਏ ਆ, ਅਸੀਂ ਹਾਰ ਗਏ ਆ, ਥੱਕ ਗਏ ਆ ਲਾਸ਼ਾਂ ਚੁੱਕ ਕੇ। ਪਰ ਜੇ ਜੰਮੂ ਕਸ਼ਮੀਰ ਦਾ ਕੋਈ ਹੱਲ ਹੈ ਤੇ ਉਹ ਜੰਮੂ ਕਸ਼ਮੀਰ ਦੇ ਲੋਕ ਆ, ਤੇ ਜੇ ਕੋਈ ਪੰਜਾਬ ਦਾ ਹੱਲ ਆ ਤੇ ਪੰਜਾਬ ਦੇ ਲੋਕ ਆ। ਪੰਜਾਬ ਦੇ ਲੋਕਾਂ ਦੀ ਆਵਾਜ਼ ਇਸ ਟਾਈਮ ਕੇਵਲ ਇੱਕੋ ਇੱਕ ਹੈ, ਉਹ ਭਾਈ ਅਮਰਤਪਾਲ ਸਿੰਘ ਹੈ। ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਇਸ ਟਾਈਮ, ਜੇਕਰ ਪਾਰਲੀਮੈਂਟ ਲਾ ਲਓ, ਜੇ ਵਰਲਡ ਲੈਵਲ ਤੇ ਵੀ ਆਪਾਂ ਗੱਲ ਕਰ ਲਈਏ, ਜੇ ਕੋਈ ਇਸ ਟਾਈਮ ਕੋਈ ਵੱਡਾ ਚਿਹਰਾ ਵਾ ਸਿੱਖ ਲੀਡਰ ਤੇ ਉਹ ਭਾਈ ਅਮਰਤਪਾਲ ਸਿੰਘ ਆ, ਜਿਹਦੇ ਪੰਜਾਬ ਇਸ ਭਾਰਤ ਦੇਸ਼ ਦੀ ਰਾਜਨੀਤੀ ਦੇ ਵਿੱਚ, ਪੂਰੀ ਵਰਲਡ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਜੇਕਰ ਕਿਸੇ ਸਿੱਖ ਲੀਡਰ ਦਾ ਚਰਚਾ ਤੇ ਉਹ ਭਾਈ ਅਮਰਤਪਾਲ ਸਿੰਘ ਆ। ਅਮਰਤਪਾਲ ਸਿੰਘ ਦੀ ਜਿਹੜੀ ਪੈਰੋਲ ਰੱਦ ਕੀਤੀ ਗਈ ਹੈ, ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ? ਕਿ ਇਕੱਲਾ ਪੰਜਾਬ ਸਰਕਾਰ ਨੇ ਜਿਹੜੇ ਆਪਣੇ ਕਾਰਨ ਦੇ ਕੇ ਪੈਰੋਲ ਤੇ ਰੋਕ ਲਾਈ ਹੈ, ਜਾਂ ਇਹਦੇ ਪਿੱਛੇ ਕੋਈ ਸੈਂਟਰ ਸਰਕਾਰ ਦਾ ਵੀ ਹੱਥ ਹੈ? ਇਹਦੇ ਪਿੱਛੇ ਤੇ ਸਭ ਤੋਂ ਵੱਡਾ ਕਾਰਨ, ਦੋ ਕਾਰਨ। ਸਭ ਤੋਂ ਵੱਡਾ ਤੇ ਕਾਰਨ ਇਹ ਹੈ ਵੀ ਭਗਵੰਤ ਮਾਨ ਨੂੰ ਆਪਣੀ ਕੁਰਸੀ ਨੂੰ ਉਹ ਖਤਰਾ ਮੰਨਦਾ। ਉਹਨੂੰ ਪਤਾ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਕਮਜ਼ੋਰ ਹੈ, ਪੰਜਾਬ ਦੇ ਵਿੱਚ ਕਾਂਗਰਸ ਕਮਜ਼ੋਰ ਹੈ, ਪੰਜਾਬ ਦੇ ਵਿੱਚ ਬੀਜੇਪੀ ਕਮਜ਼ੋਰ ਹੈ।
ਭਗਵੰਤ ਮਾਨ ਜਾਂ ਉਹਨਾਂ ਦੇ ਆਈਡੀਆ ਬਣਾਉਣ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਮੰਨਣਾ ਇਹ ਹੈ ਵੀ ਇਸ ਟਾਈਮ ਪੰਜਾਬ ਦੇ ਵਿੱਚ ਜੇ ਕੋਈ ਵੀ ਸਮੇਂ ਦੀ ਸਰਕਾਰ ਨੂੰ ਟੱਕਰ ਦੇ ਸਕਦਾ ਤੇ ਇੱਕੋ ਇੱਕ ਹੈ ਭਾਈ ਅਮਰਤਪਾਲ ਸਿੰਘ ਤੇ ਉਹਦੀ ਜਥੇਬੰਦੀ। ਪੈਰੋਲ ਰੱਦ ਕਰਨ ਦਾ ਇੱਕੋ ਇੱਕ ਕਾਰਨ ਹੈ ਵੀ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਵਾ ਵੀ ਅਮਰਤਪਾਲ ਕਿਤੇ ਅੱਗੇ ਨਾ ਆ ਜੇ, ਇਸ ਕਰਕੇ ਉਹਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਤੇ ਦੂਜਾ ਸਭ ਤੋਂ ਵੱਡਾ ਕਾਰਨ ਜਿਹੜੀ ਸੈਂਟਰ ਸਰਕਾਰ ਆ, ਸੈਂਟਰ ਸਰਕਾਰ ਦੀਆਂ ਏਜੰਸੀਆਂ, ਵੇਖੋ ਪੈਰੋਲ ਰੱਦ ਕਿਵੇਂ ਹੋਈ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਇਹਦੇ ਵਿੱਚ ਸੈਂਟਰ ਦੀ ਵੀ ਮਿਲੀ ਭੁਗਤ ਆ। ਇਹਨੂੰ ਆਪਾਂ ਸੈਂਟਰ ਨੂੰ ਬਾਹਰ ਨਹੀਂ ਕੱਢ ਸਕਦੇ ਵੀ ਪੰਜਾਬ ਗੌਰਮੈਂਟ ਨੂੰ ਹਾਈ ਕੋਰਟ ਨੇ ਕਹਿਤਾ ਤੇ ਆਪਾਂ ਕਹਿ ਦਈਏ ਵੀ ਪੰਜਾਬ ਗੌਰਮੈਂਟ ਕੱਲੀ ਇਨਵੋਲਵ ਆ। 50-50 ਆ, 50% ਉਹ ਵੀ ਕੰਮ ਕਰ ਰਹੇ ਆ, 50% ਇਹ ਵੀ ਕੰਮ ਕਰ ਰਹੇ ਆ। ਸੈਂਟਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਮੋਦੀ ਨੂੰ ਵੀ ਜੇ ਪੰਜਾਬ ਦੇ ਵਿੱਚ ਅਮਰਤਪਾਲ ਨੂੰ ਆਪਾਂ ਛੱਡਦੇ ਹਾਂ, ਪੈਰੋਲ ਦਿੰਦੇ ਹਾਂ, ਬਾਹਰ ਲੈ ਕੇ ਆਉਂਦੇ ਹਾਂ ਤੇ ਪੰਜਾਬ ਦੇ ਵਿੱਚ 100% 2027 ਦੇ ਵਿੱਚ ਸਰਕਾਰ ਭਾਈ ਅਮਰਤਪਾਲ ਸਿੰਘ ਦੀ ਬਣਦੀ ਹੈ। ਏਜੰਸੀਆਂ ਪੁਲਿਸ ਨੂੰ ਕਹਿੰਦੀਆਂ, ਪੁਲਿਸ ਸਰਕਾਰ ਨੂੰ ਕਹਿੰਦੀ ਹੈ, ਕਿਉਂਕਿ ਏਜੰਸੀਆਂ ਪੁਲਿਸ ਸਰਕਾਰ ਇਹ ਸਾਰੀ ਮਿਲ ਕੇ ਚੱਲਦੇ ਆ, ਇਹਨਾਂ ਦੀ ਭਾਈਵਾਲੀ ਹੁੰਦੀ ਆ, ਆਪਸ ਦੇ ਵਿੱਚ ਗੰਢ ਤੋਪ ਹੁੰਦੀ ਹੈ। ਏਜੰਸੀਆਂ ਸਰਕਾਰ ਦਾ ਕੰਮ ਕਰਦੀਆਂ, ਸਰਕਾਰ ਏਜੰਸੀਆਂ ਦਾ ਕੰਮ ਕਰਦੀ ਤੇ ਪ੍ਰਸ਼ਾਸਨ ਵੀ ਉਸੇ ਤਰ੍ਹਾਂ ਹੀ ਚੱਲਦਾ। ਏਜੰਸੀਆਂ ਨੇ ਪ੍ਰਸ਼ਾਸਨ ਨੂੰ ਕਿਹਾ, ਪ੍ਰਸ਼ਾਸਨ ਨੇ ਭਗਵੰਤ ਮਾਨ ਨੂੰ ਕਿਹਾ ਕਿ ਉੱਥੇ ਪਤਾ ਨਹੀਂ ਕਿੱਡਾ ਕੁ ਵੱਡਾ ਖਤਰਾ ਕੁਰਸੀ ਨੂੰ ਆ, ਲੋਕਾਂ ਨੂੰ ਕੋਈ ਖਤਰਾ ਨਹੀਂ, ਲੋਕ ਤੇ ਉਡੀਕ ਰਹੇ ਆ। ਮੈਂ ਕਹਿੰਦਾ ਜਿਸ ਦਿਨ ਭਾਈ ਸਾਹਿਬ ਇੱਥੇ ਆਉਣਗੇ ਤੁਸੀਂ ਦੇਖਿਓ ਪੰਜਾਬ ਦੀਆਂ ਸੜਕਾਂ, ਪੰਜਾਬ ਦਾ ਮਾਹੌਲ, ਪੰਜਾਬ ਦੇ ਲੋਕ ਨਾਰਿਆਂ ਜਕਾਰਿਆਂ ਦੇ ਰੂਪ ਦੇ ਵਿੱਚ ਭਾਈ ਸਾਹਿਬ ਦਾ ਸਵਾਗਤ ਕਰਨਗੇ। ਉਮੀਦ ਹੈਗੀ ਆਉਣਗੇ ਜੇ ਇਦਾਂ ਕੰਮ ਰਿਹਾ ਜੀ? ਆਉਣਗੇ, ਉਮੀਦ ਹੈ। ਉਮੀਦ ਕਿੰਨਾ ਕੁ ਚਿਰ ਰੱਖ ਲੈਣਗੇ, ਕਿੰਨਾ ਕੁ ਚਿਰ? ਬਾਜ ਪਿੰਜਰੇ ਦੇ ਵਿੱਚ ਨਹੀਂ ਕੈਦ ਰਹਿੰਦੇ ਹੁੰਦੇ, ਬਾਜ ਪਿੰਜਰੇ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਸਦਾ ਸੰਘਰਸ਼, ਅਸੀਂ ਉਹਨਾਂ ਵਾਸਤੇ ਸੰਘਰਸ਼ ਕਰ ਰਹੇ ਹਾਂ। ਤੇ ਸਾਡੀ ਕੌਮ ਦਾ ਉਹ ਇੱਕ ਲੀਡਰ ਹੈ ਇਸ ਟਾਈਮ ਜਿਹੜਾ ਜਿੱਤੇ ਪੰਥ ਨੂੰ, ਪੰਜਾਬ ਨੂੰ ਬਹੁਤ ਵੱਡੀਆਂ ਆਸਾਂ ਵਾਂ ਵੀ ਜੇ ਕੋਈ ਵੀ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਦਾ ਭਵਿੱਖ, ਪੰਜਾਬ ਦੀ ਨੌਜਵਾਨੀ ਵਾਸਤੇ ਕੋਈ ਬਿਹਤਰ ਕੰਮ ਕਰ ਸਕਦਾ ਤੇ ਉਹ ਭਾਈ ਅਮਰਤਪਾਲ ਸਿੰਘ। ਆਸ ਤੇ ਜ਼ਰੂਰ ਹੈ, ਆਸ ਸਾਨੂੰ ਅੱਜ ਵੀ ਆ, ਕੱਲ ਵੀ ਆ, ਅਸੀਂ ਉਹਨਾਂ ਦੇ ਬਾਹਰ ਲਿਆਉਣ ਵਾਸਤੇ ਬੜੇ ਵੱਡੇ ਯਤਨ ਵੀ ਕਰ ਰਹੇ ਹਾਂ। ਹਰ ਰੋਜ਼ ਮੰਨ ਕੇ ਚਲੋ ਵੀ ਇਸ ਉੱਤੇ ਵਿਚਾਰ ਹੁੰਦੀ ਆ ਵੀ ਆਪਾਂ ਹੋਰ ਕੋਈ ਸੰਘਰਸ਼ ਲਿਖੀਏ, ਕੋਈ ਵੱਡੇ ਪੈਂਥੜੇ ਆਪਾਂ ਵਰਤੀਏ। ਸੋ ਇਸ ਕਰਕੇ ਅਸੀਂ ਤੇ ਕਹਿੰਦੇ ਆ ਵੀ ਕੱਲ ਕਿਉਂ ਅੱਜ ਹੀ ਆਉਣ। ਖਡੂਰ ਸਾਹਿਬ ਦੇ ਲੋਕਾਂ ਨੇ ਜਿਹੜਾ ਫਤਵਾ ਦੇਣਾ ਸੀ ਦੇਤਾ, ਆਪਦੀ ਜ਼ਿੰਮੇਵਾਰੀ ਨਿਭਾਤੀ। ਦੂਜੇ ਪਾਸੇ ਮੈਨੂੰ ਲੱਗਦਾ ਵੀ ਤੀਜੀ ਵਾਰ ਜਿਹੜਾ NSA ਹੋ ਗਈ, ਕਈ ਜਿਹੜੇ ਸੈਸ਼ਨ ਸੀ ਉਹ ਲੰਘੇ, ਪਰ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸੇ ਸਮੇਂ ਦੇ ਦਰਮਿਆਨ ਲੰਘੇ ਵੇਲਿਆਂ ਦੇ ਵਿੱਚੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਇੱਕ ਟਿੱਪਣੀ ਸੀ ਕਿ ਦੇਖੋ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਹੋਇਆ, ਉੱਥੇ ਪਾਠ ਕਰ ਰਿਹਾ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਣ ਆਮ ਲੋਕ ਆ ਜਿਹੜੇ ਦਿੰਦੇ ਸਟੇਟਮੈਂਟਾਂ ਨੇ? ਵੇਖੋ ਮੇਰੇ ਹਿਸਾਬ ਦੇ ਨਾਲ ਤੇ ਅਮਿਤ ਸ਼ਾਹ ਗ੍ਰਹਿ ਮੰਤਰੀ ਦੇ ਲਾਇਕ ਵੀ ਨਹੀਂ ਹੈਗਾ, ਜਿਹਨੂੰ ਇੱਕ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੇ ਸਿੱਖੀ ਸਿਧਾਂਤਾਂ ਬਾਰੇ ਨਹੀਂ ਪਤਾ ਵੀ ਉਹਦੇ ਮਨ 'ਚ ਇੱਕ ਬਾਣੀ ਪੜ੍ਹਨਾ ਗੁਨਾਹ ਵਾ। ਮੇਰੇ ਹਿਸਾਬ ਦੇ ਨਾਲ ਜਿਹੜੀ ਉਹਦੀ ਟਿੱਪਣੀ ਆਈ ਸੀ ਅਮਿਤ ਸ਼ਾਹ ਦੀ, ਉਹਨੇ ਇਸ ਵੇਵ ਦੇ ਵਿੱਚ ਉਹਨੇ ਟਿੱਪਣੀ ਕੀਤੀ ਆ ਵੀ ਸ਼ਾਇਦ ਬਾਣੀ ਪੜ੍ਹਨਾ ਬੜਾ ਵੱਡਾ ਗੁਨਾਹ ਵਾ, ਵੀ ਉਹ ਜੀ ਉੱਥੇ ਬੈਠਾ ਡਿਬਰੂਗੜ੍ਹ ਬਾਣੀ ਪੜ੍ਹਦੇ ਆ। ਪਰ ਦੂਜੇ ਪਾਸੇ ਜੀ ਆਪਾਂ ਵੇਖੀਏ 18ਵੀਂ ਸਦੀ 'ਚ ਚਲੇ ਜਾਈਏ, ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਵੀ ਸਿੰਘ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਵੀ ਸਿੰਘ ਸੀ, ਉਦੋਂ ਵੀ ਸਿੰਘ ਸੀ। ਉਹ ਜੇਲ੍ਹਾਂ ਦੇ ਵਿੱਚ ਸੀ, ਘੱਲੂ ਘਾਰਿਆਂ ਦੇ ਵਿੱਚ ਸੀ, ਜੰਗਲਾਂ ਦੇ ਵਿੱਚ ਸੀ, ਬੇਲਿਆਂ ਦੇ ਵਿੱਚ ਸੀ। ਉਹਨਾਂ ਬਾਣੀ ਦਾ ਪੱਲਾ ਕਦੇ ਨਹੀਂ ਛੱਡਿਆ। ਜਿਹੜੇ ਨਿਹੰਗ ਸਿੰਘ ਸੀ ਉਹਦੇ ਅਕਸਰ ਹੀ ਆਪਣੇ ਗਾਤਰੇ ਜਿੱਥੇ ਕਿਰਪਾਨ ਹੁੰਦੀ ਸੀ, ਦੂਜੇ ਪਾਸੇ ਉਹਨਾਂ ਦੇ ਖਜ਼ਾਨਾ ਹੁੰਦਾ ਸੀ ਸੱਜੇ ਪਾਸੇ, ਤੇ ਖਜ਼ਾਨੇ ਦੇ ਵਿੱਚ ਗੁਰਬਾਣੀ ਦੇ ਗੁੜਕਾ ਸਾਹਿਬ ਹੁੰਦੇ ਸੀ। ਜਦੋਂ ਉਹਨਾਂ ਜੰਗਲਾਂ ਬੇਲਿਆਂ ਦੇ ਵਿੱਚ ਵਿਹਲੇ ਹੋ ਕੇ ਬਹਿਣਾ ਤੇ ਬਾਣੀ ਪੜ੍ਹੀ ਜਾਣੀ, ਘੋੜਿਆਂ ਤੇ ਸਫ਼ਰ ਕਰਨਾ ਉਦੋਂ ਵੀ ਬਾਣੀ ਪੜ੍ਹੀ ਜਾਣੀ, ਰਸਤੇ ਦੇ ਵਿੱਚੋਂ ਪੈਦਲ ਸਫ਼ਰ ਕਰਨਾ ਤੇ ਤਾਂ ਵੀ ਬਾਣੀ ਪੜ੍ਹੀ ਜਾਣੀ। ਬਾਣੀ ਸਾਨੂੰ ਤਕੜਿਆਂ ਕਰਦੀ ਹੈ, ਬਾਣੀ ਸਾਨੂੰ ਮਜ਼ਬੂਤ ਕਰਦੀ ਹੈ, ਬਾਣੀ ਸਾਨੂੰ ਲੜਨ ਮਰਨ ਦਾ ਜਜ਼ਬਾ ਪੈਦਾ ਕਰਦੀ ਹੈ। ਬਾਣੀ ਦੇ ਵਿੱਚ ਲਿਖਿਆ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ। ਅਸੀਂ ਤਾਂ ਕਹਿੰਦੇ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਵੱਡਿਆਂ ਭਾਗਾਂ ਨਾਲ ਸਮਝਦੇ ਹਾਂ। ਜੇਲ੍ਹ ਦੇ ਵਿੱਚ ਬੈਠੇ ਲੋਕ ਤੇ ਧਾਹਾਂ ਮਾਰ ਕੇ ਰੋਂਦੇ ਆ, ਧਾਹਾਂ ਮਾਰਦੇ ਆ ਲੋਕ, ਕੋਈ ਕਤਲ ਕਰਕੇ ਚਲਾ ਜਾਵੇ, ਕੋਈ ਅਪਰਾਧ ਕਰਕੇ ਚਲਾ ਜਾਵੇ,
ਉਹ ਲੋਕ ਧਾਹਾਂ ਮਾਰਦੇ ਆ। ਅਸੀਂ ਕਹਿੰਦੇ ਸਾਡਾ ਲੀਡਰ ਤੇ ਫਿਰ ਵੱਡਿਆਂ ਭਾਗਾਂ ਵਾਲਾ ਜਿਹੜਾ ਜੇਲ੍ਹ ਦੇ ਵਿੱਚ ਬੈਠ ਕੇ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਹੋਏ ਲੋਕ, ਚਾਹੇ ਉਹ ਉਹਨਾਂ ਦਾ ਪਰਿਵਾਰ ਹੋਵੇ ਜਾਂ ਉਹਨਾਂ ਦੀ ਜਥੇਬੰਦੀ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਲੋਕ, ਹੁਣ ਤਾਂ ਇਹ ਲਗਾਤਾਰ ਟਾਰਗੇਟ ਦੇ ਉੱਪਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਮਾਤਾ ਵਿਦੇਸ਼ ਜਾ ਰਹੇ ਸੀ, ਉਹਨਾਂ ਨੂੰ 에ਅਰਪੋਰਟ ਤੇ ਰੋਕ ਲਿਆ ਗਿਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਕੀ ਲੱਗਦਾ ਕਿ ਜਦੋਂ ਇਦਾਂ ਦੀਆਂ ਚੀਜ਼ਾਂ ਸਮਾਜ ਦੇ ਵਿੱਚ ਹੋ ਰਹੀਆਂ, ਜਿੱਥੇ ਆਮ ਲੋਕਾਂ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਜਾਂਦੀ ਆ, ਤਾਂ ਖਾਸ ਤੌਰ ਤੇ ਜਿਹੜੀਆਂ ਸਿਰਮੌਰ ਜਥੇਬੰਦੀਆਂ ਦੀ, ਚਾਹੇ SGPC ਸੀ ਜਾਂ ਹੋਰ ਜਥੇਬੰਦੀਆਂ ਸੀ, ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ। ਲੱਗਦਾ ਕਿ ਉਹ ਜਿਹੜੀ ਜ਼ਿੰਮੇਵਾਰੀ ਇਹਦਾ ਹੋਣੀ ਚਾਹੀਦੀ ਸੀ, ਨਹੀਂ ਹੋ ਸਕਿਆ ਕੁਝ? ਨਹੀਂ ਜੀ, ਇਹਨਾਂ ਨੇ ਜ਼ਿੰਮੇਵਾਰੀ ਕੋਈ ਨਹੀਂ ਨਿਭਾਈ। SGPC ਹੋ ਗਈ, ਸਾਡੀ ਕੌਮ ਦੇ ਜਥੇਦਾਰ ਹੋ ਗਏ, ਹੁਣ ਇਹਨਾਂ ਨੇ ਉਹ ਜਿਹੜੀ ਜ਼ਿੰਮੇਵਾਰੀ ਇੱਕ ਬਣਦੀ ਸੀ। ਵੇਖੋ ਭਾਈ ਅੰਮ੍ਰਿਤਪਾਲ ਸਿੰਘ ਕੋਈ ਆਮ ਸ਼ਖਸੀਅਤ ਹੈ ਨਹੀਂ। ਉਹ ਇਸ ਟਾਈਮ ਉਹਨਾਂ ਵਾਲਾ ਕੌਮ ਦੀ ਨਿਗਾਹ ਵਾ, ਕੌਮ ਵੇਖ ਰਹੀ ਆ। ਹਜ਼ਾਰਾਂ ਨੌਜਵਾਨਾਂ ਨੇ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ। ਇੱਕ MP ਆ, ਇੱਕ ਦੇਸ਼ ਦੀ ਪਾਰਲੀਮੈਂਟ ਦਾ ਮੈਂਬਰ ਆ, ਕੋਈ ਆਮ ਥੋੜੀ ਆ ਭਾਈ ਅੰਮ੍ਰਿਤਪਾਲ ਸਿੰਘ। ਤੇ ਉਹਨਾਂ ਦੀ ਮਾਤਾ ਜੀ ਨੂੰ 에ਅਰਪੋਰਟ ਤੋਂ ਰੋਕਣਾ ਕਿੱਡੀ ਵੱਡੀ ਗੱਲ ਆ, ਜਿਨ੍ਹਾਂ ਦੇ ਉੱਪਰ ਕੋਈ ਪਰਚਾ ਨਹੀਂ, ਕੋਈ ਉਹਨਾਂ ਦਾ ਪਾਸਪੋਰਟ ਜ਼ਬਤ ਨਹੀਂ ਕੀਤਾ, ਕੋਈ ਪਹਿਲਾਂ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਵੀ ਤੁਹਾਨੂੰ ਵਿਦੇਸ਼ ਨਹੀਂ ਜਾਣ ਦਿੱਤਾ ਜਾਊਗਾ। ਇੱਕਦਮ ਹੀ 에ਅਰਪੋਰਟ ਤੇ ਜਾ ਕੇ ਉਹਨਾਂ ਦੀ ਪੁੱਛ ਪੜਤਾਲ ਹੁੰਦੀ ਹੈ ਤੇ ਕਹਿੰਦੇ ਆ ਵੀ ਅੰਮ੍ਰਿਤਸਰ ਜਿਹੜਾ SSP ਉਹਨੇ ਵੀ ਤੁਹਾਡੇ ਬਾਹਰ ਜਾਣ ਤੇ ਰੋਕ ਲਾਈ ਹੋਈ ਹੈ। ਸੋ ਇਹ ਮੇਰੇ ਹਿਸਾਬ ਦੇ ਨਾਲ ਇੱਕ 1947 ਤੋਂ ਬਾਅਦ ਅੱਜ ਤੱਕ ਸਾਡੇ ਨਾਲ ਇਹ ਸਿੱਖਾਂ ਦੇ ਨਾਲ ਇਸ ਦੇਸ਼ ਦੇ ਵਿੱਚ ਵਿਤਕਰਾ, ਸਾਡੇ ਗਾਤਰਿਆਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ, ਸਾਡੇ ਸ੍ਰੀ ਸਾਹਿਬ ਤੇ ਟਿੱਪਣੀ ਕੀਤੀ ਜਾਂਦੀ ਹੈ। ਤੁਸੀਂ ਮੰਨਦੇ ਹੋ ਕਿ ਜੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇੰਨੀ ਜ਼ਿਆਦਾ ਜ਼ਿਆਦਤੀ ਹੋ ਰਹੀ ਹੈ ਤਾਂ ਫਿਰ SGPC ਚੁੱਪ ਕਿਉਂ, ਬੋਲ ਕਿਉਂ ਨਹੀਂ ਰਹੀ? ਇਹ ਤੇ SGPC ਵੇਖੋ ਇੱਕ ਧੜੇ ਦੀ ਬਣ ਕੇ ਰਹਿ ਗਈ ਹੈ। ਜੇ ਤੇ ਕੁਝ ਬਾਦਲਾਂ ਤੇ ਹੁੰਦਾ ਫਿਰ ਤੇ ਬੁੜਕ ਬੁੜਕ ਕੇ ਬੋਲਣਗੇ, ਫਿਰ ਬੜਾ ਰੌਲਾ ਪਾਉਣਗੇ। ਮਤਲਬ SGPC ਇੱਕ ਧੜੇ ਦੀ ਹੋ ਗਈ ਹੈ। SGPC ਪੰਥ ਦੀ ਸੰਸਥਾ ਸੀ, ਕੌਮ ਦੀ ਸੰਸਥਾ ਸੀ। ਜਿੱਥੇ ਵੀ ਕੋਈ ਵੀ ਕੌਮ ਦਾ ਮੰਨ ਕੇ ਚਲੋ ਕੋਈ ਜਥੇ ਹੋਣ, ਜਥਿਆਂ ਦਾ ਜਿਹੜਾ ਸਮੂਹ ਆ ਉਹ ਪੰਥ ਹੈ। ਛੋਟੇ ਛੋਟੇ ਜਥੇ, ਵੱਡੇ ਜਥੇ, ਕੁਝ ਛੋਟੇ ਜਥੇ, ਜਥਿਆਂ ਦੇ ਸਮੂਹ ਨੂੰ ਪੰਥ ਕਿਹਾ ਜਾਂਦਾ। ਤੇ ਪੰਥ ਦੇ ਹਿੱਤਾਂ ਵਾਸਤੇ, ਰਾਜਨੀਤਿਕ ਹਿੱਤਾਂ ਵਾਸਤੇ, ਧਾਰਮਿਕ ਹਿੱਤਾਂ ਵਾਸਤੇ, ਇਹਨਾਂ ਸਾਰੇ ਹਿੱਤਾਂ ਵਾਸਤੇ SGPC ਨੇ ਕਾਰਜ ਕਰਨੇ ਸੀ। ਕਿਤੇ ਵੀ ਕੋਈ ਸਾਡੇ ਨਾਲ ਸਮਾਜਿਕ ਤੌਰ ਤੇ ਧੱਕਾ ਹੁੰਦਾ, ਕੋਈ ਸਾਡੇ ਨਾਲ ਧਾਰਮਿਕ ਤੌਰ ਤੇ ਧੱਕਾ ਹੁੰਦਾ, ਸਾਡੇ ਨਾਲ ਕੋਈ ਰਾਜਨੀਤਿਕ ਤੌਰ ਤੇ ਧੱਕਾ ਹੁੰਦਾ, ਤੇ ਉੱਥੇ SGPC ਦਾ ਮੁੱਢਲਾ ਫਰਜ਼ ਸੀ ਵੀ ਉਹਨਾਂ ਨੇ ਸਾਡੇ ਹੱਕ ਦੇ ਵਿੱਚ ਆ ਕੇ ਖਲੋਣਾ। ਪਰ SGPC ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਮਾਤਾ ਜੀ, ਉਹ ਉੱਥੇ ਮੰਨ ਕੇ ਚਲੋ ਉਹਨਾਂ ਨੂੰ 에ਅਰਪੋਰਟ ਤੇ ਰੋਕਿਆ ਗਿਆ, ਬਦਸਲੂਕੀ ਵੀ ਕੀਤੀ ਗਈ, ਉਹਨਾਂ ਨੂੰ ਉੱਥੋਂ ਵਾਪਸ ਵੀ ਭੇਜ ਦਿੱਤਾ ਗਿਆ। ਪਰ ਫਿਰ ਵੀ SGPC ਦਾ ਨਾ ਕੋਈ ਲਿਖਤੀ, ਨਾ ਕੋਈ ਬੋਲ ਕੇ SGPC ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਵੀ ਬਿਆਨ ਨਹੀਂ ਜਾਰੀ ਹੁੰਦਾ। ਇੱਥੋਂ ਆਪਾਂ ਕੀ ਸਮਝ ਸਕਦੇ ਹਾਂ? ਜੇ ਕਿਤੇ ਬਾਦਲ ਨੂੰ ਰੋਕਿਆ ਹੁੰਦਾ ਜਾਂ ਕਿਸੇ ਬਾਦਲ ਦੇ ਪਰਿਵਾਰ ਦੇ ਮੈਂਬਰ ਨੂੰ ਰੋਕਿਆ ਹੁੰਦਾ ਤੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਉੱਥੇ ਚਲੇ ਜਾਣਾ। ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਕੋਈ ਵਿਚਾਰ ਚਰਚਾ ਇਸ ਵਿਸ਼ੇ ਤੇ ਕਰਨੀ ਚਾਹੀਦੀ ਹੈ ਵੀ ਜਿੱਥੇ ਵੀ ਕੋਈ ਧੜੇ ਅਲੱਗ-ਅਲੱਗ ਹੋ ਸਕਦੇ ਆ, ਪਰ SGPC ਤੇ ਸਾਡੀ ਕੌਮ ਦੀ ਆ ਨਾ। SGPC ਤੇ ਪੰਥ ਦੀ ਸੰਸਥਾ, ਕਿਸੇ ਧੜੇ ਦੀ ਕਿੱਦਾਂ ਹੋ ਸਕਦੀ? ਉਹ ਜਿਹੜਾ ਗੁਰੂ ਘਰਾਂ ਦੇ ਵਿੱਚ ਸੰਗਤਾਂ ਦਾ ਦਸਵੰਧ ਜਾਂਦਾ ਉਹ ਪੰਥ ਦਾ ਜਾਂਦਾ ਵਾ। ਪੰਥ ਦੇ ਅਸੀਂ ਵਾਰਸ ਹਾਂ, ਕੱਲਾ ਜਿੰਨੇ ਵੀ ਸਿੱਖ ਆ ਸਾਰੇ ਇਹ ਪੰਥ ਦੇ ਮੈਂਬਰ ਆ। ਤੇ ਇਹ ਆਪਣੇ ਦਸਵੰਧ ਦੇ ਵਿੱਚੋਂ ਉੱਥੇ ਸਾਰਾ ਕੁਝ, ਜਿੰਨੇ ਵੀ ਮੈਂਬਰ ਆ, ਕੋਈ ਵੀ ਹੋਵੇ, ਮੈਂ ਕਹਿੰਦਾ ਕੱਲਾ ਸਾਡਾ ਧੜਾ ਨਹੀਂ, ਕੱਲੀ ਸਾਡੀ ਜਥੇਬੰਦੀ ਨਹੀਂ, ਕਿਸੇ ਉੱਪਰ ਵੀ ਕੋਈ ਆਫਤ ਆਈ ਹੋਵੇ ਕਿਸੇ ਵੀ ਸਿੱਖ ਦੇ ਉੱਪਰ, ਉਹ ਚਾਹੇ ਸਿੱਖ ਕਿਸੇ ਵੀ ਦੇਸ਼ ਦੇ ਵਿੱਚ ਆ, ਕਿਸੇ ਵੀ ਪਾਰਟੀ ਦੇ ਵਿੱਚ ਆ, ਕਿਤੇ ਵੀ ਖਲੋਤਾ ਵਾ, ਕਿਸੇ ਵੀ ਗਰੀਬੀ ਅਮੀਰੀ ਦੇ ਵਿੱਚ, ਉਹਦੇ ਨਾਲ ਇਹਨਾਂ ਦਾ ਖੜਨ ਦਾ ਫਰਜ਼ ਹੈ। ਇੰਨੀ ਵੱਡੀ ਸੰਸਥਾ, ਇੰਨਾ ਵੱਡਾ ਬਜਟ, ਇੰਨਾ ਵੱਡਾ ਸਾਰਾ ਕੁਝ ਸਿਸਟਮ ਹੈ। ਇੱਕ ਗੱਲ ਇਹਦੇ ਵਿੱਚ ਹੋਰ ਦੱਸਿਓ ਕਿ ਜਿਵੇਂ ਤੁਸੀਂ ਵੀ ਲੰਬੇ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਲ ਜੁੜੇ ਹੋਏ ਹੋ, ਤੇ ਜਦੋਂ ਇੱਦਾਂ ਟਾਰਗੇਟ ਤੇ ਲਿਆਂਦਾ ਜਾਂਦਾ, ਚਾਹੇ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮੈਂਬਰ ਹੋਵੇ ਜਾਂ ਕੋਈ ਜਥੇਬੰਦੀ ਦੇ ਨਾਲ ਕੋਈ ਜ਼ਿੰਮੇਵਾਰੀ ਨਿਭਾਉਣ ਵਾਲਾ ਕੋਈ ਸ਼ਖਸ ਹੋਵੇ, ਤਾਂ ਲੱਗਦਾ ਨਹੀਂ ਕਿ ਜਿਹੜੇ ਆਮ ਲੋਕ ਹੈ ਉਹਨਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ ਆ? ਇਹ ਤਾਂ ਵੇਖੋ, ਜਦੋਂ ਵੀ ਆਪਾਂ ਵੀ ਪੁਰਾਣੇ ਇਤਿਹਾਸ ਨੂੰ ਪੜ੍ਹਦੇ ਹਾਂ, ਜਦੋਂ ਅੰਗਰੇਜ਼ ਨੇ ਸਾਡੇ ਉੱਪਰ ਜ਼ੁਲਮ ਕੀਤਾ ਨਾ, ਅੰਗਰੇਜ਼ ਸਾਡੇ ਉੱਪਰ ਜ਼ੁਲਮ ਇਸ ਕਰਕੇ ਨਹੀਂ ਕਰਦਾ ਵੀ ਮੰਨ ਕੇ ਚਲੋ ਵੀ ਇਹਨਾਂ ਦੇ ਬੰਦੇ ਮਾਰ ਦਈਏ, ਜਿਹੜੇ ਸੰਘਰਸ਼ੀ ਸੀ ਉਹਨਾਂ ਨੂੰ ਡੇਗ ਦਈਏ।
ਅੰਗਰੇਜ਼ ਕਈ ਵਾਰ ਸਾਡੇ ਉੱਪਰ ਇਸ ਕਰਕੇ ਵੀ ਜ਼ੁਲਮ ਕਰਦਾ ਸੀ ਵੀ ਆੜੇ 5-7 ਅੱਗੇ ਲੱਗੇ, ਇਹਨਾਂ ਨੂੰ ਕੁੱਟ ਦਾਂਗੇ, ਇਹਨਾਂ ਦੇ ਪੁੜੇ ਸੇਕ ਦਾਂਗੇ, ਇਹਨਾਂ ਦੇ ਲਾਸ਼ਾਂ ਪਾ ਦਾਂਗੇ, ਤੇ ਇਹਨਾਂ ਦੇ ਮਗਰਲੇ ਜਿਹੜੇ ਟੱਬਰ ਟੀਂਡ ਪਰਿਵਾਰ ਆ ਤੇ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਆ ਉਹ ਡਰ ਕੇ ਘਰਾਂ ਦੇ ਵਿੱਚ ਬਹਿ ਜਾਣਗੇ। ਮਤਲਬ ਪੈਂਥੜਾ ਉਹੀ ਅੱਜ ਵੀ ਚੱਲ ਰਿਹਾ। ਮੇਰੇ ਤੇ ਪਰਚਾ ਪਾਤਾ, ਰਜਿੰਦਰ ਤੇ ਪਾਤਾ, ਜਾਂ ਹੋਰ ਜਿੰਨੇ ਵੀ ਸਾਡੇ ਸੰਘਰਸ਼ੀ ਨੌਜਵਾਨ ਆ, ਜਿੱਦਾਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਹੀ ਕੀਤਾ, ਸੁਖਦੇਵ ਸਿੰਘ ਕਾਦੀਆਂ ਦੀ ਗੱਡੀ ਵੀ ਲੂਹਤੀ, ਤੇਲ ਪਾਇਆ ਗਿਆ, ਉਹ ਅੱਧ ਸੜਿਆ ਜੇ ਵੀ ਹਸਪੀਟਲ ਦੇ ਵਿੱਚ ਸਾਡਾ ਨੌਜਵਾਨ ਪਿਆ। ਸੋ ਇਸ ਕਰਕੇ ਇਹੋ ਜਿਹੀਆਂ ਘਟਨਾਵਾਂ, ਜਿੱਦਾਂ ਦੀਪ ਸਿੱਧੂ ਦਾ ਐਕਸੀਡੈਂਟ ਕਰਾਤਾ ਬਾਹਰ, ਆਪਣਾ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰਵਾਤਾ, ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਵਾਤਾ, ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਵਾਤਾ, ਕਿੰਨੇ ਹੋਰ ਮੈਂ ਅਨੇਕਾਂ ਨੌਜਵਾਨ। ਮਤਲਬ ਇਹ ਇੱਕ ਬਰਤਾਂਤ ਸਿਰਜਿਆ ਜਾਂਦਾ ਵੀ ਆਹ ਜਿਹੜੇ ਮੁੱਖ ਚਿਹਰੇ ਸੀ ਇਹ ਸੈਂਟਰ ਨੇ, ਸਟੇਟ ਨੇ ਮਰਵਾਤੇ ਆ, ਤੇ ਬਾਕੀ ਜਿਹੜੇ ਪਿੱਛੇ ਇਹਨਾਂ ਦੇ ਸਪੋਰਟਰ ਆ ਉਹ ਸਾਰੇ ਡਰ ਕੇ ਹੀ ਬਹਿ ਜਾਣਗੇ। ਪਰ ਇਹ ਡਰਨ ਵਾਲੇ ਨਹੀਂ, ਇਹਨਾਂ ਨੂੰ ਜੰਗ ਵੇਖ ਕੇ ਚਾਅ ਚੜਦਾ ਵਾ। ਪੁਰਾਣੇ ਸਮਿਆਂ ਦੇ ਵਿੱਚ ਵੀ ਆਪਾਂ ਉਹ ਸਭ ਤੋਂ ਵੱਡੀ ਉਦਾਹਰਨ ਵੇਖ ਲਈਏ ਵੀ ਤੋਪ ਦਾ ਪਹੀਆ ਟੁੱਟ ਜਾਣਾ, ਤੇ ਉੱਥੇ ਇੱਕ ਮੁਸਲਮਾਨਾਂ ਦਾ ਵਿਦਵਾਨ ਉਹ ਕਹਿੰਦਾ ਮੈਂ ਵੇਖ ਰਿਹਾ ਸੀ ਵੀ ਹੁਣ ਪਹੀਆ ਟੁੱਟ ਗਿਆ ਤੇ ਹੁਣ ਸਿੱਖ ਘਰਾਂ ਨੂੰ ਭੱਜਣਗੇ, ਵੀ ਹੁਣ ਸਿੱਖ ਇੱਥੋਂ ਛੱਡ ਕੇ ਚਲੇ ਜਾਣਗੇ ਮੈਦਾਨ। ਉਹ ਆਂਦਾ ਵੀ ਫਿਰ ਉੱਥੇ ਅਨਾਉਂਸਮੈਂਟ ਹੋਈ, ਵੀ ਜਥੇਦਾਰ ਨੇ ਅਨਾਉਂਸਮੈਂਟ ਕੀਤੀ, ਤੋਪਚੀ ਨੇ ਕਿਹਾ ਵੀ ਹੁਣ ਤੇ ਜਾਂਗੇ ਜੇ ਮਲਤਾਨ ਦਾ ਕਿਲ੍ਹਾ ਖੋਲ੍ਹਣਾ ਵਾ, ਜਿੱਤਣਾ ਵਾ, ਤੇ ਫਿਰ ਤੇ ਭਾਈ ਇੱਕ ਜਾਣੇ ਨੂੰ ਮੋਢਾ ਆ ਕੇ ਦੇਣਾ ਪੈਣਾ ਵਾ, ਤੇ ਜਿਹੜਾ ਮੋਢਾ ਦਊਗਾ ਉਹਦੇ ਚਿਥੜੇ ਤਿਲਸੜੇ ਉੱਡ ਜਾਣੇ ਆ। ਤੇ ਉਹ ਵਿਦਵਾਨ ਕਹਿੰਦਾ ਵੀ ਹੁਣ ਜ਼ਰੂਰ ਭੱਜਣਗੇ। ਪਹਿਲਾਂ ਤੇ ਚਲੋ ਹੋ ਗਿਆ ਵੀ ਹੁਣ ਪਹੀਆ ਟੁੱਟ ਗਿਆ, ਉਹ ਕਹਿੰਦਾ ਵੀ ਮੈਂ ਉੱਥੇ ਵੇਖ ਕੇ ਹੈਰਾਨ ਹੋਇਆ ਵੀ ਸਿੱਖ ਲੜ ਰਹੇ ਆ। ਮੈਂ ਕਿਹਾ ਵੀ ਲੜਨ ਤੇ ਇਸ ਕਰਕੇ ਗਏ ਹੋਣਗੇ ਵੀ ਆਪਾਂ ਛੱਡੋ ਜੰਗ ਨਹੀਂ ਲੜਨੀ, ਪਰ ਆਉਂਦਾ ਮੈਂ ਹੈਰਾਨ ਇਸ ਗੱਲ ਤੋਂ ਹੋਇਆ ਵੀ ਸਿੱਖ ਇਸ ਕਰਕੇ ਲੜ ਰਹੇ ਸੀ ਵੀ ਪਹਿਲਾਂ ਮੋਢਾ ਮੈਂ ਦੇਣਾ, ਪਹਿਲਾਂ ਮੋਢਾ ਮੈਂ ਦੇਣਾ। ਸੋ ਇਸ ਕਰਕੇ ਇਹਨਾਂ ਨੂੰ ਡਰਾਇਆ ਨਹੀਂ ਜਾ ਸਕਦਾ, ਇੱਕ ਪਰਚਾ ਭਾਵੇਂ 100 ਪੈ ਜੇ। ਆਖਰ ਦੇ ਵਿੱਚ ਸਵਾਲ ਹੈ ਕਿ ਜਿਸ ਹਿਸਾਬ ਦੇ ਨਾਲ ਪੈਰੋਲ ਲੈਣ ਨੂੰ ਲੈ ਕੇ ਰੋਕ ਕੀਤਾ ਗਿਆ ਹਾਈ ਕੋਰਟ ਦਾ, ਪਰ ਪੈਰੋਲ ਪੰਜਾਬ ਸਰਕਾਰ ਦੇ ਵੱਲੋਂ ਰੱਦ ਕਰ ਦਿੱਤੀ ਗਈ। ਦੂਜੇ ਪਾਸੇ ਜਿਹੜੀ NSA ਹੈ ਉਹਦੇ ਵਿੱਚ ਇਜ਼ਾਫਾ ਹੋਇਆ, ਤੀਜੀ ਵਾਰ ਫਿਰ NSA ਲੱਗ ਗਈ। ਰਸਤਾ ਕੀ ਜਾਪਦਾ ਕਿ ਜਿਹੜੀਆਂ ਜਿੰਨੀਆਂ ਵੀ ਚੁਣੌਤੀਆਂ ਹੈ, ਕਦੋਂ ਇਹਨਾਂ ਦੇ ਵਿੱਚੋਂ ਅੰਮ੍ਰਿਤਪਾਲ ਸਿੰਘ ਬਾਹਰ ਆਉਣਗੇ, ਕਦੋਂ ਉਹਨਾਂ ਨੂੰ ਰਿਹਾਈ ਮਿਲੂ ਜੇ ਇਸ ਤਰ੍ਹਾਂ ਰਿਹਾ ਮਾਹੌਲ? ਤੇ ਵੇਖੋ, ਸਿਦਕ ਦੇ ਅੱਗੇ, ਸਿਰੜ ਦੇ ਅੱਗੇ ਚੁਣੌਤੀਆਂ ਕੋਈ ਵੱਡੀ ਗੱਲ ਨਹੀਂ ਹੁੰਦੀਆਂ। ਜਿੱਥੇ ਸਿਦਕ ਹੋਵੇ, ਸਿਰੜ ਹੋਵੇ, ਇੱਕ ਸੰਘਰਸ਼ ਲੜਨ ਦਾ ਜਜ਼ਬਾ ਹੋਵੇ, ਉੱਥੇ ਚਾਹੇ ਚੁਣੌਤੀਆਂ ਕਿੰਨੀਆਂ ਕੁ ਵੱਡੀਆਂ ਹੋਣ, ਇੱਕ ਨਾ ਇੱਕ ਦਿਨ ਉਹ ਚੁਣੌਤੀਆਂ ਹਾਰ ਜਾਂਦੀਆਂ ਤੇ ਸਿਦਕ ਤੇ ਸਿਰੜ ਜਿੱਤ ਜਾਂਦਾ। ਸੋ ਸਾਡੀ ਜਥੇਬੰਦੀ ਦੇ ਵਿੱਚ, ਸਾਡੇ ਲੜਨ ਵਾਲੇ ਨੌਜਵਾਨਾਂ ਦੇ ਵਿੱਚ ਸਿਦਕ ਸਿਰੜ ਬਹੁਤ ਆ, ਸੰਘਰਸ਼ ਦਾ ਜਜ਼ਬਾ ਬਹੁਤ ਆ। ਅਸੀਂ ਜਿੰਨਾ ਚਿਰ ਸਾਹ ਪ੍ਰਾਣ ਹੈਗੇ ਆ ਲੜਦੇ ਰਵਾਂਗੇ ਸਮੁੱਚੇ ਬੰਦੀ ਸਿੰਘਾਂ ਵਾਸਤੇ। ਚਾਹੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਤੋਂ ਪਹਿਲਾਂ ਵੀ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ, ਅਸੀਂ ਉਹਨਾਂ ਦੀ ਆਵਾਜ਼ ਚੁੱਕਦੇ ਹਾਂ, ਚਾਹੇ ਕੋਈ ਮੌਜੂਦਾ ਚਾਹੇ ਪੁਰਾਣੇ ਆ, ਸਾਡੇ ਵਾਸਤੇ ਸਾਰੇ ਬਰਾਬਰ ਆ। ਅਸੀਂ ਤੇ ਲੜ ਰਹੇ ਆ, ਤੇ ਲੜਨ ਵਾਲੇ ਲੋਕਾਂ ਦੀ ਜਿੱਤ ਹੁੰਦੀ ਹੈ। ਜਿਹੜੇ ਘਰਾਂ ਦੇ ਵਿੱਚ ਬਹਿ ਜਾਂਦੇ, ਜਿੱਤਾਂ ਉਹਨਾਂ ਦੀਆਂ ਨਹੀਂ ਹੁੰਦੀਆਂ, ਲੜਨ ਵਾਲੇ ਲੋਕ ਹੀ ਜਿੱਤਦੇ ਹੁੰਦੇ ਆ। ਸੋ ਇਹ ਲੜਾਈ ਅਸੀਂ ਕੋਈ ਇਹ ਨਹੀਂ ਸਮਝ ਰਹੇ ਵੀ ਅੱਜ ਲੜੇ ਆ ਤੇ ਕੱਲ ਜਿੱਤ ਜਾਵਾਂਗੇ। ਲੜਾਈ ਲੰਮੀ ਆ। ਬਿਲਕੁਲ ਹੋ ਸਕਦਾ ਇਸ ਲੜਾਈ ਨੂੰ ਸਾਡੇ ਪੁੱਤ ਪੋਤਰੇ ਵੀ ਲੜਨ। ਆਜ਼ਾਦੀ ਦੀ, ਕੌਮ ਦੀ ਇੱਕ ਬਹੁਤ ਵੱਡੀ ਲੜਾਈ ਆ। ਸੋ ਇਸ ਕਰਕੇ ਇਹ ਲੜਾਈ ਲੰਮੀ ਆ, ਲੜਦੇ ਰਵਾਂਗੇ ਤੇ ਲੜਨ ਵਾਲੇ ਲੋਕਾਂ ਦੀ ਜਿੱਤ ਹੁੰਦੀ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਬੰਧ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਰੁਖ ਅਪਣਾਇਆ ਗਿਆ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਾਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਪੈਰੋਲ ਹੈ ਇਸ ਕਰਕੇ ਰੱਦ ਕਰ ਦਿੱਤੀ ਜਾਂਦੀ ਹੈ ਕਿ ਇਹਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਿਲਜੁਲ ਹੋ ਸਕਦੀ ਹੈ ਔਰ ਮਾਹੌਲ ਹੈ ਜਿਹੜਾ ਖਰਾਬ ਹੋ ਸਕਦਾ ਹੈ। ਪਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਪੰਜਾਬ ਭਰ ਦੇ ਲੋਕ ਆਪੋ ਆਪਣੇ ਨਜ਼ਰੀਏ ਤੋਂ ਦੇਖਦੇ ਨੇ, ਪਰ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਇਹਨਾਂ ਤਮਾਮ ਸਾਰੀਆਂ ਚੁਣੌਤੀਆਂ ਦੇ ਵਿੱਚੋਂ ਜਿਹੜਾ ਲਾਂਭੇ ਹੋ ਕੇ ਕਿਵੇਂ ਨਿਜਾਤ ਮਿਲ ਪਾਵੇਗੀ ਜਾਂ ਨਹੀਂ। ਇਹ ਤਮਾਮ ਸਾਰੇ ਜਿਹੜੇ ਸਵਾਲ ਨੇ ਭਵਿੱਖ ਦੇ ਗਰਭ ਦੇ ਵਿੱਚ ਨੇ। ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।